नहमदुहु व नुसल्ली अला रसूलिल करीम अम्मा बाद फ़ौज़ु बिल्लाहि मिनश्शैतानिर रजीम बिस्मिल्लाहिर रहमानिर रहीम। 7वां पारा सूरा अल इनाम दी 6 ਤੋਂ ਲੱਗ ਕੇ 12 ਤੱਕ ਆਇਤ ਦਾ ਪੰਜਾਬੀ ਚ ਤਰਜਮਾ। 6ਵੀਂ ਆਇਆ ਮੁਬਾਰਕਾ ਚ ਅੱਲਾ ਦੀ ਜ਼ਾਤ ਫਰਮਾ ਰਹੀ ਹੈ ਕਿ ਉਹਨਾਂ ਨੇ ਨਹੀਂ ਵੇਖਿਆ ਵੀ ਅਸਾਂ ਉਹਨਾਂ ਤੋਂ ਪਹਿਲੋਂ ਕਿੰਨੀਆਂ ਹੀ ਕੌਮਾਂ ਨੂੰ ਹਲਾਕ ਕਰ ਦਿੱਤਾ ਜਿਨ੍ਹਾਂ ਨੂੰ ਅਸਾਂ ਜ਼ਮੀਨ ਵਿੱਚ ਜਿਹਾ ਮਜ਼ਬੂਤ ਇਕਤਦਾਰ ਦਿੱਤਾ ਸੀ ਬਈ ਉਸ ਤਰ੍ਹਾਂ ਦਾ ਇਕਤਦਾਰ ਅਤੇ ਪਾਏਦਾਰੀ ਤੁਹਾਨੂੰ ਵੀ ਨਹੀਂ ਦਿੱਤੀ ਅਤੇ ਅਸਾਂ ਉਹਨਾਂ ਉੱਤੇ ਇੱਕ ਤਾਰ ਬਰਸਣ ਵਾਲੀ ਬਾਰਿਸ਼ ਘੱਲੀ ਅਤੇ ਅਸਾਂ ਉਹਨਾਂ ਦੇ ਮਕਾਨਾਂ ਅਤੇ ਮਹੱਲਾਂ ਦੇ ਥੱਲੇ ਤੋਂ ਨਹਿਰਾਂ ਵਗਾਈਆਂ। ਫਿਰ ਆਪਣੀ ਐਸ਼ ਵਾਲੀ ਜ਼ਿੰਦਗੀ ਦਿੰਦਿਆਂ ਹੋਇਆਂ ਵੀ ਅਸਾਂ ਉਹਨਾਂ ਦੇ ਗੁਨਾਹਾਂ ਦੀ ਵਜ੍ਹਾ ਤੋਂ ਉਹਨਾਂ ਨੂੰ ਹਲਾਕ ਕਰ ਦਿੱਤਾ। ਉਹਨਾਂ ਤੋਂ ਮਗਰੋਂ ਅਸਾਂ ਦੂਜੀਆਂ ਉਮਤਾਂ ਨੂੰ ਪੈਦਾ ਕੀਤਾ। ਅਗਲੀ ਆਇਤ ਫਰਮਾਇਆ ਅਤੇ ਅਸੀਂ ਜੇ ਤੁਹਾਡੇ ਉੱਤੇ ਕਾਗਜ਼ ਉੱਤੇ ਲਿਖੀ ਹੋਈ ਕਿਤਾਬ ਉਤਾਰ ਦਿੰਦੇ ਫਿਰ ਇਹ ਲੋਕ ਉਹਨੂੰ ਆਪਣੇ ਹੱਥਾਂ ਨਾਲ ਛੂਹ ਵੀ ਲੈਂਦੇ। ਫਿਰ ਵੀ ਕਾਫਰ ਲੋਕ ਇਹੋ ਹੀ ਆਖਦੇ ਬਈ ਇਹ ਖੁੱਲ੍ਹੇ ਜਾਦੂ ਤੋਂ ਸਿਵਾ ਕੁਝ ਨਹੀਂ। 8ਵੀਂ ਆਇਤ ਮੁਬਾਰਕ 'ਚ ਫਰਮਾਇਆ ਅਤੇ ਉਹ ਕਾਫਰ ਆਖਦੇ ਨੇ ਬਈ ਇਸ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਉੱਤੇ ਕੋਈ ਫਰਿਸ਼ਤਾ ਕਿਉਂ ਨਾ ਉਤਾਰਿਆ ਗਿਆ ਜਿਹਨੂੰ ਅਸੀਂ ਜ਼ਾਹਿਰੀ ਤੌਰ ਉੱਤੇ ਵੇਖ ਕੇ ਅਤੇ ਉਹ ਉਹਨਾਂ ਦੇ ਸੱਚਾ ਹੋਣ ਦੀ ਗਵਾਹੀ ਦਿੰਦਾ ਅਤੇ ਅਸੀਂ ਜੇ ਫਰਿਸ਼ਤਾ ਉਤਾਰ ਦਿੰਦੇ ਤਾਂ ਉਹਨਾਂ ਦਾ ਕੰਮ ਹੀ ਮੁੱਕ ਗਿਆ ਹੁੰਦਾ। ਫਿਰ ਉਹਨਾਂ ਨੂੰ ਥੋੜ੍ਹੀ ਜਿਹੀ ਮੋਹਲਤ ਵੀ ਨਾ ਦਿੱਤੀ ਜਾਂਦੀ। 9ਵੀਂ ਆਇਤ ਫਰਮਾਇਆ ਅਤੇ ਜੇ ਤੁਸੀਂ ਰਸੂਲ ਨੂੰ ਫਰਿਸ਼ਤਾ ਬਣਾ ਦੇ ਤਾਂ ਉਹਨਾਂ ਦੇ ਬੰਦੇ ਹੀ ਦੀ ਸ਼ਕਲ ਬਣਾ ਦੇ ਅਤੇ ਅਸੀਂ ਉਹਨਾਂ ਉੱਤੇ ਉਦੋਂ ਵੀ ਉਹ ਹੀ ਸ਼ੱਕ ਪਾ ਦਿੰਦੇ ਜਿਹੜਾ ਸ਼ੱਕ ਅਤੇ ਧੋਖਾ ਉਹ ਹੁਣ ਕਰਦੇ ਪਏ ਨੇ। ਮਤਲਬ ਇਹ ਉਹਦੀ ਵੀ ਜ਼ਾਹਿਰੀ ਸ਼ਕਲ ਵੇਖ ਕੇ ਆਖਦੇ ਵੀ ਇਹ ਸਾਡੇ ਵਰਗਾ ਬੰਦਾ ਹੈ। 10ਵੀਂ ਆਇਤ ਫਰਮਾਇਆ ਅਤੇ ਬਿਨਾਂ ਸ਼ੱਕ ਤੁਹਾਡੇ ਤੋਂ ਪਹਿਲਾਂ ਵੀ ਰਸੂਲਾਂ ਨਾਲ ਠੱਠਾ ਕੀਤਾ ਜਾਂਦਾ ਰਿਹਾ। ਫਿਰ ਉਹਨਾਂ ਵਿੱਚੋਂ ਮਖੌਲੀਆਂ ਕਰਨ ਵਾਲਿਆਂ ਨੂੰ ਹੱਕ ਦੇ ਜੇ ਅਜ਼ਾਬ ਨੇ ਆ ਘੇਰਿਆ ਜਿਹਦਾ ਉਹ ਮਖੌਲ ਉਡਾਉਂਦੇ ਸੀ। 11ਵੀਂ ਆਇਤ ਫਰਮਾਇਆ ਆਖ ਦਿਓ ਬਈ ਤੁਸੀਂ ਜ਼ਮੀਨ ਉੱਤੇ ਘੁੰਮੋ ਫਿਰੋ ਫਿਰ ਨਸੀਹਤ ਹਾਸਲ ਕਰਨ ਵਾਲੀ ਨਜ਼ਰ ਨਾਲ ਵੇਖੋ ਵੀ ਹੱਕ ਨੂੰ ਝੁਠਲਾਉਣ ਵਾਲਿਆਂ ਦਾ ਅੰਜਾਮ ਕਿਹੋ ਜਿਹਾ ਹੋਇਆ। 12ਵੀਂ ਆਇਤ ਫਰਮਾਇਆ ਤੁਸੀਂ ਉਹਨਾਂ ਨੂੰ ਸਵਾਲ ਫਰਮਾਓ ਵੀ ਅਸਮਾਨਾਂ ਅਤੇ ਜ਼ਮੀਨ ਵਿੱਚ ਜਿਹੜਾ ਕੁਝ ਹੈ ਕਿਸ ਦਾ ਹੈ। ਫਿਰ ਇਹ ਵੀ ਫਰਮਾ ਦਿਓ ਵੀ ਅੱਲਾ ਹੀ ਦਾ ਹੈ। ਉਸਨੇ ਆਪਣੀ ਜ਼ਾਤ ਉੱਤੇ ਰਹਿਮਤ ਨੂੰ ਲਾਜ਼ਮ ਫਰਮਾ ਲਿਆ ਹੈ। ਉਹ ਤੁਹਾਨੂੰ ਦਿਹਾੜੇ ਕਿਆਮਤ ਦੇ ਜਿਹਦੇ ਵਿੱਚ ਕੋਈ ਸ਼ੱਕ ਨਹੀਂ ਜ਼ਰੂਰ ਇਕੱਠਾ ਕਰੇਗਾ। ਜਿਨ੍ਹਾਂ ਨੇ ਆਪਣੀਆਂ ਜਾਨਾਂ ਨੂੰ ਹਮੇਸ਼ ਲਈ ਘਾਟੇ ਵਿੱਚ ਪਾ ਲਿਆ ਸੋ ਉਹ ਈਮਾਨ ਨਹੀਂ ਲਿਆਉਣਗੇ ਅਤੇ ਉਹ ਸਾਰੀ ਮਖਲੂਕਾਤ ਜਿਹੜੀ ਰਾਤ ਨੂੰ ਅਤੇ ਦਿਹਾੜੇ ਨੂੰ ਆਰਾਮ ਕਰਦੀ ਏ ਉਹਦੀ ਏ ਅਤੇ ਉਹ ਚੰਗਾ ਸੁਣਨ ਵਾਲਾ ਜਾਣਨ ਵਾਲਾ ਹੈ। ਸਦਕ ਅੱਲਾਹੁ ਮੌਲਾਨਾ ਅਲ ਅਜ਼ੀਮ।